ਸੋ ਰਮਨ ਜੀ ਇਹ ਮੇਨ ਜਿਹੜਾ ਹੇਅਰ ਟੈਸਟਿੰਗ ਆ ਇਹ ਜਿਹੜੀ ਹਾਰਡ ਡਰੱਗ ਲੈਂਦੇ ਕੋਕੇਨ ਜਾਂ ਓਪੀਓਇਡਸ ਵਗੈਰਾ ਲੈਂਦੇ ਆ। ਸੋ ਇਹਦੇ ਵਿੱਚ ਬਹੁਤ ਸਾਰੇ ਆਪਣੇ ਡਰਾਈਵਰ ਅੰਮ੍ਰਿਤਧਾਰੀ ਆ ਸਿੰਘ ਆ ਬਾਲ ਨਹੀਂ ਕਟਾਉਂਦੇ। ਸਿੱਖ ਕੋਲੀਸ਼ਨ ਵਾਲੇ ਵੀ ਤੇ ਤੁਸੀਂ ਵੀ ਇਹਦੇ ਤੇ ਕੁਝ ਵਰਕਆਊਟ ਕਰਦੇ ਸੀ, ਉਹ ਕਿੱਦਾਂ ਫਿਰ ਵਰਕਆਊਟ ਹੋਊਗਾ? ਜੀ ਬਿਲਕੁਲ, ਹੁਣ ਜਿਉਂ ਕਿਉਂਕਿ ਇਹ ਉਦੋਂ ਦਾ ਬਿਲਕੁਲ ਇੱਕ ਹਿਸਾਬ ਦੇ ਨਾਲ ਬੈਕ ਐਂਡ ਤੇ ਬੈਕ ਬਰਨਰ ਤੇ ਪਿਆ ਸੀਗਾ ਇਹ ਟੌਪਿਕ ਜਿਹੜਾ, ਤੇ ਬੈਕ ਐਂਡ ਤੇ ਜਿਹੜੀ ਗੱਲਬਾਤ ਜਿਹੜੀ ਆ ਚੱਲ ਰਹੀ ਸੀਗੀ। ਪਰ ਹੁਣ ਕਿਉਂਕਿ ਇਹ ਇੱਕ ਕਾਈਂਡ ਆਫ ਲੱਗਦਾ ਕਿ ਫਾਸਟ ਫਾਰਵਰਡ ਹੋਣਾ ਸ਼ੁਰੂ ਹੋ ਗਿਆ, ਸੋ ਆਲਰੇਡੀ ਇਹ ਜਿਹੜਾ ਆ ਕਮੈਂਟਸ ਤੇ ਆ ਗਿਆ। ਸੋ ਹੁਣ ਇਸ ਕਰਕੇ ਇਹਦੇ ਉੱਤੇ ਜਿਹੜੀ ਐਗਜ਼ੈਂਪਸ਼ਨ ਹੈਗੀ ਆ, ਜਿਹੜੀ ਸਿੱਖ ਜਾਂ ਆਪਣੇ ਜਿਹੜੇ ਆ ਰਿਲੀਜਨ ਦੇ ਉੱਤੇ ਜਿਹੜੀ ਐਗਜ਼ੈਂਪਸ਼ਨ ਹੈਗੀ ਆ, ਉਹਦੇ ਬਾਰੇ ਜਿਹੜੀ ਗੱਲਬਾਤ ਆ ਉਹ ਅੱਗੇ ਹੁਣ ਵਧਾਉਣੀ ਸ਼ੁਰੂ ਹੋ ਜਾਊਗੀ, ਜਿਹਦੇ ਵਿੱਚ ਕਿ ਜਿਹੜੇ ਇਹ ਆਪਣੇ ਅੰਮ੍ਰਿਤਧਾਰੀ ਸਿੱਖ ਆ ਉਹਨਾਂ ਦੇ ਲਈ ਜਿਹੜੀ ਐਗਜ਼ੈਂਪਸ਼ਨ ਹੈਗੀ ਆ ਉੱਤੇ ਗੱਲਬਾਤ ਜਿਹੜੀ ਆ ਉਹ ਆਲਰੇਡੀ ਚੱਲ ਰਹੀ ਸੀ, ਪਰ ਲੇਕਿਨ ਠੰਡੀ ਪਈ ਸੀਗੀ। ਪਰ ਲੇਕਿਨ ਹੁਣ ਜਿਹੜੀ ਆ ਕਿਉਂਕਿ ਇਹ ਆਲਰੇਡੀ ਐਕਟਿਵ ਹੋ ਚੁੱਕਾ, ਸੋ ਇਸ ਕਰਕੇ ਇੱਥੇ ਫਿਰ ਦੁਬਾਰਾ ਜਿਹੜੀ ਗੱਲਬਾਤ ਸ਼ੁਰੂ ਹੋ ਜੀ। ਸੋ ਇਹਦੇ 'ਚ ਮੈਂ ਇੱਕ ਜਗ੍ਹਾ ਪੜ੍ਹਦਾ ਸੀ, ਉਹ ਕਹਿੰਦੇ ਸੀ ਵੀ ਜੇ ਹੇਅਰ ਟੈਸਟ ਨਹੀਂ ਹੁੰਦਾ ਤੇ ਉਹਨਾਂ ਦਾ ਜਿਹੜਾ ਯੂਰਿਨ ਟੈਸਟ ਉਹ ਕਿਸੇ ਵੇਲੇ ਵੀ ਰਿਕੁਆਇਰ ਕਰ ਸਕਦੇ ਆ, ਸ਼ਾਇਦ ਇਦਾਂ ਦੀ ਵੀ ਕੁਛ ਆਪਸ਼ਨ ਉਹਦੇ 'ਚ ਹੈਗੀ ਆ। ਹਾਂਜੀ, ਉਹ 'ਚ ਆਪਣਾ ਸੀਗਾ ਜੀ ਯੂਰਿਨ ਟੈਸਟ ਹੀ ਉਹਦਾ ਜਿਹੜਾ ਸੈਕਿੰਡ ਆਪਸ਼ਨ ਹੈਗੀ ਆ, ਜਾਂ ਯੂਰਿਨ ਆਪਸ਼ਨ ਤੋਂ ਬਿਨਾਂ ਜਿਹੜਾ ਨੇਲਸ ਹੈਗੇ ਆ ਤੁਹਾਡੇ ਨਹੁੰ ਕੱਟ ਕੇ ਉਹ ਵੀ ਲੈ ਸਕਦੇ ਹੈਗੇ, ਉਹਦੇ 'ਚ ਵੀ ਟੈਸਟ ਹੋ ਸਕਦਾ ਹੈਗਾ। ਸੋ ਆਪਸ਼ਨ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਕਿ ਉਹਦੇ ਵਿੱਚ ਕਿਹੜੀ ਕਿਹੜੀ ਆਪਸ਼ਨ ਹੈਗੀ ਆ। ਪਹਿਲਾਂ ਜਿਹੜੀ ਆਪਸ਼ਨ ਉਹਨਾਂ ਦੇ ਯੂਰਿਨ ਦੀ ਕੀਤੀ ਸੀਗੀ ਉਹਦੇ ਵਿੱਚ ਕਾਫੀ ਮਤਲਬ ਕਿ ਜ਼ਿਆਦਾ ਵਰੀ ਸੀਗਾ, ਉਹ ਮਤਲਬ ਕਿ ਟਾਈਮ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਸੀਗਾ ਕਿ ਮਹੀਨੇ 'ਚ ਇੱਕ ਵਾਰੀ ਜਾਂ 2 ਮਹੀਨੇ 'ਚ ਇੱਕ ਵਾਰੀ ਇੱਦਾਂ ਸੀਗਾ। ਸੋ ਉਹ ਜਿਹੜੀ ਚੀਜ਼ ਆ ਉਹਨੂੰ ਟਰਾਈ ਕੀਤੀ ਜਾ ਰਹੀ ਕਿ ਉਹਨੂੰ ਜਿਹੜਾ ਥੋੜ੍ਹਾ ਲੀਨੀਅੰਸੀ ਜਿਹੜੀ ਉੱਥੇ ਕੀਤੀ ਜਾਵੇ, ਜਾਂ ਲੌਂਗ ਰਨ ਦੇ ਵਿੱਚ ਕੀਤਾ ਜਾਵੇ, ਸਾਲ ਦੇ ਵਿੱਚ ਇੱਕ ਵਾਰੀ ਕੀਤਾ ਜਾਵੇ। ਸੋ ਇਸ ਕਰਕੇ ਉਹ ਉਹਦੇ ਉੱਤੇ ਕੰਮ ਚੱਲ ਰਿਹਾ ਹੈਗਾ। ਬਾਕੀ ਜਿਹੜਾ ਹੈਗਾ ਹੇਅਰ ਡਰੱਗ ਟੈਸਟ ਹੈਗਾ ਆ, ਹੁਣ ਬਹੁਤ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਹੇਅਰ ਡਰੱਗ ਟੈਸਟ ਜਿਹੜਾ ਰਿਕੁਆਇਰਡ ਕਰ ਰਹੀਆਂ ਹੈਗੀਆਂ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਇੰਸ਼ੋਰੈਂਸ ਲੈਣੀ ਆ ਤਾਂ ਤੁਹਾਨੂੰ ਹੇਅਰ ਡਰੱਗ ਟੈਸਟ ਰਿਕੁਆਇਰਡ ਆ। ਇੱਥੇ ਮੈਂ ਰਾਜਨ ਇਹ ਵੀ ਗੱਲ ਦੱਸ ਰਿਹਾ ਹਰਜੋਤ ਭਾਜੀ ਕਿ ਜਿਹੜਾ ਹੇਅਰ ਡਰੱਗ ਟੈਸਟ ਇੰਸ਼ੋਰੈਂਸ ਕੰਪਨੀ ਕਰਦੀ ਆ ਉਹ ਤੁਹਾਡਾ ਡਰੱਗ ਐਂਡ ਅਲਕੋਹਲ ਦਾ ਜਿਹੜਾ ਰਿਕੁਆਇਰਮੈਂਟ ਹੈਗੀ FMCSA ਉਹਨੂੰ ਪੂਰੀ ਨਹੀਂ ਕਰਦਾ। ਸੋ ਜੇ ਤੁਸੀਂ ਇੰਸ਼ੋਰੈਂਸ ਕੰਪਨੀ ਵੱਲੋਂ ਹੇਅਰ ਡਰੱਗ ਟੈਸਟ ਕਰਵਾਇਆ ਹੈਗਾ ਟੂ ਗੈਟ ਇੰਸ਼ੋਰੈਂਸ, ਉਹ ਤੁਹਾਡੀ ਰਿਕੁਆਇਰਮੈਂਟ ਪੂਰੀ ਨਹੀਂ ਕਰਦਾ। ਤੁਹਾਨੂੰ ਆਪਣਾ ਡਰੱਗ ਐਂਡ ਅਲਕੋਹਲ ਦਾ ਅਕਾਊਂਟ ਰੈਂਡਮ ਤੇ ਉਹ ਆਪਣਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਉਹ ਸੈਪਰੇਟਲੀ ਕਰਾਉਣਾ ਪੈਣਾ ਆ। ਸੋ ਬਹੁਤ ਇਹਦੀਆਂ ਵੀ ਪਿਛਲੇ ਵੀਕ ਦੇ ਵਿੱਚ ਕਾਲਸ ਆਈਆਂ ਹੈਗੀਆਂ, ਔਰ ਕਾਫੀ ਲੋਕਾਂ ਦੇ ਆਡਿਟ ਆਏ ਆ ਤੇ ਉਹਨਾਂ ਨੇ ਇਹੋ ਹੀ ਸਮਝ ਕੇ ਬੈਠ ਗਏ ਕਿ ਉਹ ਹੇਅਰ ਡਰੱਗ ਟੈਸਟ ਹੀ ਸਾਰਾ ਕੁਝ ਸੀਗਾ। ਉਹ ਸਿਰਫ ਤੇ ਸਿਰਫ ਇੰਸ਼ੋਰੈਂਸ ਕੰਪਨੀ ਲਈ ਹੈਗਾ, ਉਹ ਤੁਹਾਡਾ ਜਿਹੜਾ ਰੈਗੂਲਰ FMCSA DOT ਰਿਕੁਆਇਰਡ ਡਰੱਗ ਟੈਸਟ ਹੈਗਾ ਉਹਦੇ ਲਈ ਉਹ ਐਪਲੀਕੇਬਲ ਨਹੀਂ ਹੈਗਾ ਜੀ।